मैडम शाजिया तुसी प्रोग्राम शिरकत की थी। सब तो पहला तो मैं चाहवागा लेटेस्ट डिवेलपमेंट है कि ट्रंप की तरफ को बड़ा ही संगीन और सख्त किस्म के स्टेटमेंट आए ने कि अज एक तहजीब खत्म कर दी जाएगी, अज जड़ा असी ईरान को खत्म कर देंगे, उत्थे शिद्दत पसंदी का खात्मा होएगा। ये जड़ा स्टेटमेंट है किस तरह वेख रहे हो? ਇਹ ਉਹਨਾਂ ਸਾਰੀਆਂ ਸਟੇਟਮੈਂਟਸ ਦੀ ਇੱਕ ਕੜੀ ਹੀ ਹੈ ਕਿ ਇਹ ਬਦਹਵਾਸ ਨੇ, ਪਰੇਸ਼ਾਨ ਨੇ, ਕੁਝ ਸਮਝ ਨਹੀਂ ਪਈ ਆਉਂਦੀ, ਲੇਕਿਨ ਉਹਦੇ ਚੱਕਰ 'ਚ ਇਹ ਵੇ ਕਿ ਈਰਾਨ ਜਿਹੜਾ ਹੈ ਉਹ ਆਪਣਾ ਜਿਹੜਾ ਪ੍ਰੀਕਾਸ਼ਨਰੀ ਮੈਜਰਸ ਨੇ ਉਹਨੇ ਉਹ ਤੇਜ਼ ਕਰ ਦਿੱਤੇ ਨੇ। ਉਹ ਇਸ ਚੀਜ਼ ਤੋਂ ਬਿਲਕੁਲ ਹੁਣ ਇਹ ਸੋਚਣ ਤੇ ਮਜਬੂਰ ਹੋ ਗਿਆ ਹੈ ਕਿ ਅਗਰ ਇਹ ਗੱਲ ਜਿਹੜੀ ਏ ਉਹ ਮੈਨੂੰ ਓਬਲਿਟਰੇਟ ਕਰਨ ਤੇ ਇਨਡਿਸਕ੍ਰਿਮੀਨੇਟ ਬੋmbਿੰਗ ਤੇ, ਕਿਉਂਕਿ ਪਿਛਲੀ ਜਿਹੜੀ ਇਹਨਾਂ ਦੀ ਟਰੂਥ ਸੋਸ਼ਲ ਪੋਸਟ ਸੀ ਉਹਦੇ ਵਿੱਚ ਜ਼ਿਕਰ ਸੀ ਕਿ ਜਨਾਬ ਅਸੀਂ ਤਾਂ ਅੱਜ ਦੀ ਰਾਤ ਜਿਹੜੀ ਹੈ ਉਹ ਪੁੱਲਾਂ ਤੇ ਬਿਜਲੀ ਘਰਾਂ ਦੀ ਰਾਤ ਹੈ। ਉਹ ਮਤਲਬ ਤੁਸੀਂ ਉਹਨਾਂ ਦੇ ਰਿਟੋਰਿਕ ਵੇਖੋ ਨਾ, ਜਿਵੇਂ ਕੋਈ ਅਫਸਾਨਾ ਪੇ ਲਿਖਦੇ ਨੇ ਕਿ ਅੱਜ ਦੀ ਰਾਤ ਜਿਹੜੀ ਹੈ ਬ੍ਰਿਜਸ ਦੀ ਤੇ ਇਲੈਕਟ੍ਰਿਸਿਟੀ ਪਾਵਰ ਪਲਾਂਟ ਦੀ ਰਾਤ ਹੈ, ਤੇ ਅੱਜ ਦੇ जी ਉਹਨਾਂ ਨੇ ਸੋਸ਼ਲ ਮੀਡੀਆ 'ਚ ਲਿਖਿਆ ਹੈ ਕਿ ਜੀ ਅੱਜ ਦੀ ਰਾਤ ਜਿਹੜੀ ਉਹ ਇੱਕ ਸਿਵਲਾਈਜੇਸ਼ਨ ਨੂੰ ਇਰੇਸ ਕਰ ਦੇਣ ਦੀ ਰਾਤ ਹੈ, ਇਸ ਤਰ੍ਹਾਂ ਇਰੇਸ जी ਕਰ ਦੇਣ ਦੀ ਕਿ ਜਿਹੜੀ ਦੁਬਾਰਾ ਕਦੀ ਉਹਦਾ ਨਾਮੋ ਨਿਸ਼ਾਨ ਵੀ ਨਹੀਂ ਰਵੇਗਾ, बिल्कुल। ਵਗੈਰਾ ਵਗੈਰਾ। ਤੇ ਉਹਦੇ ਨਾਲ ਇਹ ਵੇ ਕਿ ਪਾਕਿਸਤਾਨ ਦੀ ਪੋਜੀਸ਼ਨ ਬਹੁਤ ਜ਼ਿਆਦਾ ਮੁਸ਼ਕਿਲ 'ਚ ਪੈ ਗਈ ਹੈ ਕਿ ਹੁਣ ਈਰਾਨ ਜਿਹੜਾ ਹੈ ਉਹ ਅਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਜਿਹੜੀ ਉਹਨਾਂ ਕੋਲ ਇੰਟੈਲੀਜੈਂਸ ਦੀ ਰਿਪੋਰਟਸ ਵੀ ਬਹਰਾਲ ਆਉਂਦੀਆਂ ਪਿਆ ਹੋਣਗੀਆਂ, ਤੇ ਉਹਦਾ ਮਤਲਬ ਇਹ ਵੇ ਕਿ ਉਹਨਾਂ ਤੇ ਹਮਲੇ ਸ਼ਦੀਦ ਹੋਣੇ ਨੇ, ਅੱਜ ਕੱਲ ਪਰਸੋਂ, ਟਾਈਮ ਫਰੇਮ ਦਾ ਪਤਾ ਨਹੀਂ, ਲੇਕਿਨ ਹੋਣੇ ਜ਼ਰੂਰ ਨੇ, ਤੇ ਉਹ ਇੰਨੇ ਹੀ ਸ਼ਦੀਦ ਹੋਣੇ ਨੇ ਕਿ ਉਹਨਾਂ ਦੀ ਤਹਿਜ਼ੀਬ ਮਿਟਾ ਦੇਣੀ। ਜਿਹੜੀ ਤਹਿਜ਼ੀਬ ਮਿਟਾਣਾ ਤਾਂ ਚਲੋ ਇੱਕ ਤਰਫ ਹੈ, ਲੇਕਿਨ ਬਹਰਹਾਲ ਇਨਸਾਨੀ ਜਾਨਾਂ ਦਾ ਬਹੁਤ ਨੁਕਸਾਨ ਹੋਣਾ ਵੇ, ਸਿਵਿਲੀਅਨ ਜਾਨਾਂ ਦਾ ਬਹੁਤ ਸ਼ਦੀਦ ਨੁਕਸਾਨ ਹੋਣਾ ਹੈ। ਇਸ ਕਿਸਮ ਦੀ ਉੱਥੇ ਕੋਈ ਐਸਾ ਉਹਨਾਂ ਨੇ ਚੀਜ਼ਾਂ ਇਸਤੇਮਾਲ ਕਰਨੀਆਂ ਨੇ, ਐਸੇ ਬੌਮ ਇਸਤੇਮਾਲ ਕਰਨੇ ਨੇ, ਜਾਂ ਫਿਰ ਵਾਕਈ ਉਹ ਜਿਹੜੇ ਸਰਗੇ ਲੈਵਰੋਵ ਜਿਹੜੇ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਜਿਹਦੇ ਤਰਫ ਇਸ਼ਾਰਾ ਕਰ ਰਹੇ ਸਨ ਕਿ ਅਗਰ ਐਸਾ ਕੋਈ ਸੋਚ ਰਿਹਾ ਹੈ ਕਿ ਜਿਹੜਾ ਲਿਮਿਟਿਡ ਸਟ੍ਰੈਟੇਜਿਕ ਟੈਕਟੀਕਲ ਨਿਊਕਲੀਅਰ ਅਟੈਕ ਕਰਨ ਦਾ, ਤੇ ਬਿਲਕੁਲ ਨਾ ਸੋਚੇ। ਇਹਦਾ ਮਤਲਬ ਹੈ ਕਿਰੇ ਨਾ ਕਿਰੇ ਬਹਿ ਕੇ ਕੋਈ ਸੋਚ ਰਿਹਾ ਹੈ ਕਿ ਅਸੀਂ ਨਿਊਕਸ ਵੀ ਇਸਤੇਮਾਲ ਕਰ ਸਕਨੇ ਆ ਤੇ ਸਿਵਲਾਈਜੇਸ਼ਨ ਨੂੰ ਅਸੀਂ ਤਬਾਹ ਬਰਬਾਦ ਕਰ ਦੇਵਾਂਗੇ। जी ਤੇ जी ਉਹ ਇੱਕ ਦੇ ਬਾਅਦ ਦੂਸਰੇ ਦੀ ਕੜੀ ਹੈ, ਤੇ ਰੀਜਨ ਜਿਹੜਾ ਉਹ ਪੂਰਾ ਅੱਗ ਦੀ ਲਪੇਟ 'ਚ ਆ ਗਿਆ। ਹੁਣ ਕੱਲ ਪਰਸੋਂ ਦੀ ਜਿਹੜੀ ਪੂਰੀ ਕਾਰਵਾਈ ਹੈ ਜਿਹਦੇ ਵਿੱਚ ਇਹਨਾਂ ਨੇ ਆਖਿਆ ਕਿ ਜੀ ਅਸੀਂ ਅਮਰੀਕਾ ਨੇ ਈਰਾਨ ਤੇ ਹਮਲਾ ਕੀਤਾ ਹੈ, ਜਿਹਦੇ ਵਿੱਚ ਉਹਦੇ ਜਿਹੜੇ ਜਹਾਜ਼ ਹੈ ਜਿਹੜਾ ਉਹ ਉਹਨੂੰ ਨੁਕਸਾਨ ਹੋਇਆ, ਤੇ ਪਾਇਲਟ ਜਿਹੜਾ ਹੈ ਰੈਸਕਿਊ ਕਰਾਦੇ ਫਿਰਦੇ ਸਨ। ਹੁਣ ਜਿਹੜੀ ਉਹ ਪੂਰੀ ਰਿਪੋਰਟ ਹੈ ਕਿ ਜੀ ਉਹ ਪਾਇਲਟ ਰੈਸਕਿਊ ਵਗੈਰਾ ਨਹੀਂ ਸੀ ਕਰਾਣਾ। ਉਹ ਇੱਕ ਪਾਇਲਟ ਜਿਹੜਾ ਵੇ, ਇੱਕ ਜਹਾਜ਼ ਜਿਹੜਾ ਸੀ ਉਹ ਬਿਲਕੁਲ ਖੋਜ਼ਿਸਤਾਨ ਤੇ ਇਰਾਕ ਦੇ ਬਾਰਡਰ ਤੇ ਸੀ, ਉਹਨੂੰ ਮਾਰ बिल्कुल ਗਿਰਾਇਆ ਇਰਾਨੀਆਂ ਨੇ। ਤੇ ਉਹਦੇ ਬਾਅਦ ਜਿਹੜੇ ਸਨ ਤਿੰਨ ਜਿਹੜੇ ਸਨ ਉਹ ਅਸਫਹਾਨ ਦੇ ਕਰੀਬ ਸਨ, ਤੇ ਇਹ ਇੱਕ ਡੀਕੋਏ ਦੇ ਤੌਰ ਤੇ ਇਸਤੇਮਾਲ ਕਰਕੇ ਤੇ ਤਿੰਨ ਉੱਥੇ ਇਰਾਨੀਆਂ ਨੇ ਮਾਰ ਗਿਰਾਏ ਨੇ। ਉਹ ਉੱਥੇ ਜਿਹੜਾ ਉਹਨਾਂ ਨੂੰ ਕੋਈ ਇੰਟੈਲ ਸੀ ਉਹਨਾਂ ਕੋਲ ਮਸਾਦ ਦੀ ਕਿ ਉੱਥੇ ਉਹ ਇਨਰਿਚ ਯੂਰੇਨੀਅਮ ਜਿਹੜਾ ਹੈ ਨਾ ਉਹ ਉੱਥੋਂ यूरेनियम लेना है सन, ਅਗਵਾ बिल्कुल ਕਰਕੇ ਤੇ खबर ने। ਵਾਪਸ ਲੈ ਕੇ ਜਾਣਾ। ਮਤਲਬ ਸਾਨੂੰ ਸੁਣ बिल्कुल ਕੇ ਵੀ ਲੱਗਦਾ ਹੈ ਕਿ ਅਗਰ ਇਸ ਕਹਾਣੀ ਦੇ ਉੱਤੇ ਕਿਸੇ ਨੂੰ ਆਖਿਆ ਜਾਏ ਕਿ ਤੁਸੀਂ ਨੈਟਫਲਿਕਸ ਤੇ ਕੋਈ ਸੀਰੀਜ਼ ਬਣਾਓ, ਤੇ ਇਹੀ ਜਵਾਬ ਮਿਲੇਗਾ ਕਿ ਨਹੀਂ, ਇੰਨੀ ਝੂਠੀ ਚੀਜ਼ ਇਨਸਾਨ ਐਕਸੈਪਟ ਨਹੀਂ ਕਰ ਸਕਦਾ ਜੋ ਕੁਝ ਅਸੀਂ ਵੇਖਨੇ ਆ ਪਏ। ਕਿ ਉਹਦੇ ਬਾਅਦ ਤੁਸੀਂ ਵੇਖੋ ਵੈਸਟਰਨ ਮੀਡੀਆ ਕੀ ਪਿਆ ਵਿਖਾਉਂਦਾ ਹੈ ਕਿ ਅਮਰੀਕਾ ਦੇ 6 ਤੋਂ 7 ਜਹਾਜ਼ ਜਿਹੜੇ ਨੇ ਉਹਨਾਂ ਦਾ ਨੁਕਸਾਨ ਹੋ ਗਿਆ, ਜਿਹਨੂੰ ਤਿੰਨ ਜਿਹੜੇ ਨੇ ਜਿਹੜੇ ਨੇ ਉਹ ਵੱਡੇ ਮਾਲ ਬਰਦਾਰ ਜਹਾਜ਼ ਨੇ ਜਿਨ੍ਹਾਂ ਵਿੱਚ ਸਮਾਨ ਵਗੈਰਾ ਇੱਧਰ ਉੱਧਰ ਲੈ ਕੇ ਜਾਈ ਜਾਂਦਾ ਹੈ। जी ਦੋ ਜਿਹੜੇ ਨੇ ਉਹ ਫਾਈਟਰ ਜੈਟ ਨੇ, ਦੋ ਜਿਹੜੇ ਨੇ ਉਹ ਹੈਲੀਕਾਪਟਰਸ ਨੇ, ਇੱਕ ਜਿਹੜਾ ਹੈ ਉਹ ਛੋਟੇ ਸਾਈਜ਼ ਦਾ ਜਹਾਜ਼ ਹੈ। ਤਕਰੀਬਨ 7-8 ਜਹਾਜ਼ ਜਿਹੜੇ ਨੇ, ਤੇ ਉਹਦੇ ਬਾਅਦ ਉਹ ਆਪਣੇ ਮੀਡੀਆ ਤੇ ਆਉਂਦੇ ਨੇ ਪਏ ਕਿ ਜੀ ਅਸੀਂ ਇੱਕ ਆਪਣਾ ਪਾਇਲਟ ਰੈਸਕਿਊ ਕੀਤਾ ਹੈ, ਤੇ ਰੈਸਕਿਊ ਕਰਨ ਦੇ ਚੱਕਰ 'ਚ ਸਾਡੇ ਕੋਲ ਜਿਹੜੀ ਰੈਸਕਿਊ ਟੀਮ ਸੀ ਅਸੀਂ जी ਉਹਨੂੰ ਵੀ ਰੈਸਕਿਊ ਕੀਤਾ ਹੈ, ਤੇ ਫਿਰ ਜਿਹੜਾ ਸਾਡਾ ਸਮਾਨ ਉੱਥੇ ਬਚ ਗਿਆ ਸੀ ਉਹਨੂੰ ਆਪ ਹੀ ਅੱਗ ਲਾ ਕੇ ਬਾਹਰ ਆ ਗਏ ਹਾਂ। ਲੇਕਿਨ ਅਸਲ 'ਚ ਕੀ ਹੈ ਕਿ ਈਰਾਨ ਦੇ ਉੱਤੇ ਜਿਹੜਾ ਗਰਾਊਂਡ ਅਟੈਕ ਹੋਣਾ ਸੀ, ਜਿਹੜੇ ਫੁੱਟ ਸੋਲਜਰ ਉੱਥੇ ਪਹੁੰਚਾਏ ਜਾਣੇ ਸਨ, ਉਹਦੀ ਇੱਕ ਕੋਸ਼ਿਸ਼ ਤੇ ਕੱਲ ਹੀ ਹੋ ਗਈ ਸੀ। जी ਤੇ ਉਸ ਕੋਸ਼ਿਸ਼ ਦੀ ਨਾਕਾਮੀ ਦੇ ਬਾਅਦ ਜਦੋਂ ਇਹਨਾਂ ਦੇ ਤਕਰੀਬਨ 30 ਤੋਂ ਜ਼ਿਆਦਾ ਬੰਦੇ ਜਿਹੜੇ ਨੇ ਉਹ ਹਾਲੇ ਤੱਕ ਸਾਨੂੰ ਨਹੀਂ ਪਤਾ ਕਿ ਉਹ ਜ਼ਿੰਦਾ ਨੇ ਜਾਂ ਮੁਰਦਾ ਨੇ, ਜਿਹੜੇ ਕਿ ਅਸਫਹਾਨ ਦੇ ਵਿੱਚੋਂ ਯੂਰੇਨੀਅਮ ਜਿਹੜਾ ਕੱਢਣ ਦੀ ਤਿਆਰੀ ਵਿੱਚ ਸਨ, ਤੇ ਉੱਥੋਂ ਈਰਾਨ ਨੇ ਫਿਰ ਜਿਹੜਾ ਕਿ ਜਿਹਦੇ ਬਾਰੇ ਚ ਆਖਿਆ ਜਾਂਦਾ ਜੀ ਉਹਨਾਂ ਦਾ ਡਿਫੈਂਸ ਸਿਸਟਮ ਤੇ ਸੀ ਤਬਾਹ ਬਰਬਾਦ ਕਰ ਦਿੱਤਾ ਹੈ। ਫਿਰ ਬਹਰਾਲ ਉਹ ਕਿ ਕੋਈ ਨਾ ਕੋਈ ਡਿਫੈਂਸ ਸਿਸਟਮ ਹੈ ਸੀ ਜਿਹਨੇ ਤੁਹਾਡੇ 7-8 ਜਹਾਜ਼ ਜਿਹੜੇ ਨੇ ਉਹ ਡੇਗ ਸੜੇ ਨੇ। ਤੁਸੀਂ ਇੱਕ ਪਾਸੇ ਜਿਹੜਾ ਇਰਾਕ ਦੇ ਬਾਰਡਰ ਦੀ ਤਰਫੋਂ ਤੁਸੀਂ ਇੱਕ ਜਹਾਜ਼ ਲੈ ਕੇ ਗਏ ਹੋ, ਤਿੰਨ ਜਿਹੜਾ ਤੁਸੀਂ ਅਸਫਹਾਨ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਹੈ, ਤੇ ਇਹਨਾਂ ਸਭ ਦੇ ਚੱਕਰ ਵਿੱਚ ਤੁਸੀਂ ਨੁਕਸਾਨ ਉਠਾ ਕੇ ਬਾਹਰ ਨਿਕਲੇ ਹੋ। ਤੇ ਫਿਰ ਟਰੰਪ ਦੀ ਸੋਸ਼ਲ ਮੀਡੀਆ ਦੀ ਪੋਸਟ ਸੀ ਜਿਹਦੇ ਵਿੱਚ ਉਹ ਗਾਲਾਂ ਜਿਹੜੇ ਨੇ ਉਹ ਦੇ ਰਹੇ ਸਨ, जी ਗੰਦੀਆਂ ਤੇ ਨੰਗੀਆਂ ਗਾਲਾਂ ਜਿਹੜੀਆਂ ਨੇ ਲੋਕਾਂ ਨੂੰ ਉਹਨਾਂ ਨੇ ਇਰਾਨੀਆਂ ਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਫਟਾਫਟ ਜਿਹੜਾ ਹੈ ਨਾ ਸਟੇਟ ਆਫ ਹੁਰਮੁਜ਼ ਖੋਲੋ, ਤੁਹਾਡੀ ਐਸੀ ਦੀ ਤੈਸੀ। ਤੇ ਇੱਥੇ ਇਹ ਅਗਰ ਇਹ ਪੋਲਿਟਿਕਸ ਹੈ ਤੇ ਫਿਰ ਅਸੀਂ ਬੜੇ ਕਰਸਟ ਲੋਕ ਹਾਂ।
ਸਾਡੀ ਬਦਨਸੀਬੀ ਹੈ ਕਿ ਮੇਰੀ ਤੇ ਤੁਹਾਡੀ ਜਨਰੇਸ਼ਨ ਦੀ ਕਿ ਸਾਨੂੰ ਪੋਲਿਟਿਕਸ ਜਿਹੜੀ ਹੈ ਸਾਡੇ ਵੱਡੇ ਤੇ ਇਸ ਤਰ੍ਹਾਂ ਦੀ ਸਿਆਸਤ ਨਾ ਸੁਣਦੇ ਸਨ ਜ਼ਬਾਨ ਬੜੀ ਕਿ ਜੀ, ਸਿਆਸਤ ਤੇ ਬਿਲਕੁਲ ਡਿਪਲੋਮੇਸੀ ਤੇ ਬਿਲकुल ਬੜੀ ਤਹਿਜ਼ੀਬ ਵਾਲੀ ਜ਼ੁਬਾਨ ਹੁੰਦੀ ਹੈ, ਬੜੇ ਸ਼ੂਗਰ ਕੋਟਡ ਲਫ਼ਜ਼ ਹੁੰਦੇ ਨੇ, ਬੜੇ ਤੁਸੀਂ ਲਫ਼ਜ਼ਾਂ ਨੂੰ ਤੁਸੀਂ ਘੇਰ ਕੇ ਇਸਤੇਮਾਲ ਕਰਦੇ ਹੋ, ਬੜਾ ਆਪਣੇ ਇਮੋਸ਼ਨਸ ਨਹੀਂ ਵਿਖਾਉਂਦੇ। ਹੈ ਪਤਾ ਨਹੀਂ ਕੀ ਤਮਾਸ਼ਾ ਹੈ, ਇੰਨਾ ਨੇਕਡ ਤੇ ਇਤਨਾ ਬਲੰਟ ਕਿਸਮ ਦਾ ਤਮਾਸ਼ਾ ਸਾਡੇ ਸਾਹਮਣੇ ਲੱਗੀ ਆਵੇ ਜਿਹਦਾ ਸਾਨੂੰ ਕੋਈ ਸਿਰਾ ਨਹੀਂ ਸਮਝ ਚ ਆਉਂਦਾ। ਕਦੀ ਇੱਕ ਸੁਪਰ ਪਾਵਰ ਦਾ ਪ੍ਰੈਜ਼ੀਡੈਂਟ ਗਾਲਾਂ ਕੱਢਦਾ ਹੈ, ਕਦੀ ਕਹਿੰਦਾ ਤੁਹਾਨੂੰ ਪੱਥਰ ਦੇ ਦੌਰ ਚ ਪਹੁੰਚਾ ਦੇਵਾਂਗਾ, ਤੇ ਕਦੀ ਕਹਿੰਦਾ ਜੀ ਆਪਣੇ ਫੌਜੀਆਂ ਨੂੰ ਕਿ ਜਾਓ ਜਾ ਕੇ ਉੱਥੋਂ ਯੂਰੇਨੀਅਮ ਜਿਹੜਾ ਹੈ ਉਹ ਚੋਰੀ ਕਰਕੇ ਲੈ ਆਵੋ। ਪਤਾ ਨਹੀਂ ਉਹਨਾਂ ਨੇ ਥੈਲਿਆਂ ਚ ਪਾ ਕੇ ਚੋਰੀ ਕਰਨੀ ਸੀ ਕਿ ਕੰਟੇਨਰਾਂ ਚ ਕਰਨੀ ਸੀ, ਲੇਕਿਨ ਇੰਨਾ ਸਟੂਪਿਡ ਕਿਸਮ ਦਾ ਉਹ ਵੈਂਚਰ ਸੀ ਜਿਹੜਾ ਇਹਨਾਂ ਦਾ ਫੁੱਲੀ ਫਲॉप ਹੋਇਆ। ਜੀ ਅੱਜ ਇਹ ਖਬਰ ਆ ਰਹੀ ਹੈ ਕਿ ਖਾਰਕ ਜਜ਼ੀਰੇ ਦੇ ਉੱਤੇ ਜਿਹੜਾ ਹੈ ਇਸਰਾਈਲ ਨੇ ਹਮਲਾ ਕਰ ਦਿੱਤਾ ਹੈ। ਬੜੇ ਦਿਨਾਂ ਤੋਂ ਇਹ ਗੱਲ ਹੋਈ ਸੀ ਕਿ ਜੀ ਟਰੂਪਸ ਔਨ ਗਰਾਊਂਡ ਹੋਣਗੇ, ਔਰ ਅੱਜ ਜਿਹੜੇ ਇਰਾਨੀ ਸਦਰ ਨੇ ਮਸੂਦ ਪਜ਼ਿਸ਼ਕਿਆਨ, ਉਹਨਾਂ ਦਾ ਮੈਂ ਪੜ੍ਹ ਰਿਹਾ ਸੀ ਕਿ ਸਾਡੇ ਕੋਲ ਜਿਹੜੀ ਫੋਰਸ ਹੈ, ਸਾਡੇ ਕੋਲ 1,40,000 ਜਿਹੜਾ ਹੈ ਬੰਦਾ ਜਿਹੜਾ ਹੈ ਉਹ ਮੁਕੰਮਲ ਤੌਰ ਤੇ ਤਿਆਰ ਹੈ। ਮੈਂ ਖੁਦ ਵੀ ਉਹ ਕਹਿੰਦੇ ਨੇ ਕਿ ਤਿਆਰ ਹਾਂ ਕਿ ਅਸੀਂ ਇਹਨਾਂ ਦੇ ਤਾਬੂਤ ਵਾਪਸ ਭੇਜਾਂਗੇ। ਤੇ ਅਗਰ ਖਾਰਕ ਜਜ਼ੀਰੇ ਤੇ ਹਮਲਾ ਹੁੰਦਾ, ਟਰੂਪਸ ਔਨ ਗਰਾਊਂਡ ਦੀ ਗੱਲ ਹੁੰਦੀ, ਤੇ ਸੂਰਤ ਹਾਲ ਕਿਹੜੀ ਪਾਸੇ ਜਾਂਦੀ ਹੋਈ ਨਜ਼ਰ ਆ ਰਹੀ ਤੁਹਾਨੂੰ? ईरान ਦੀ ਮਿਲੀਅਨ ਪਲੱਸ ਫੌਜ ਹੈ ਜਿਹੜੀ ਰੈਗੂਲਰ ਫੌਜ ਹੈ, ਮਤਲਬ ਵॉलंटियर ਤੇ ਦੂਸਰੇ ਜਿਹੜੇ ਨੇ ਰਿਜ਼ਰਵਿਸਟ ਦੀ ਗੱਲ ਛੱਡ ਕੇ। ਲੇਕਿਨ 1 ਲੱਖ ਜਿਹੜੇ ਨੇ ਉਹ ਸਿਰਫ ਸਟੇਟ ਆਫ ਹਰਮੂਜ਼ ਵਾਸਤੇ ਨੇ, ਉਹਦੀ ਹਿਫਾਜ਼ਤ ਵਾਸਤੇ, ਤੇ ਜੀ ਉਹਦੇ ਇਰਦ ਗਿਰਦ ਜਿਹੜੇ ਨੇ 1 ਲੱਖ ਦੇ ਕਰੀਬ ਜੀ ਫੌਜੀ ਹੈ। ਲੇਕਿਨ ਜਿੱਥੇ ਤੱਕ ਖਾਰਗ ਆਈਲੈਂਡ ਹੈ ਜਾਂ ਬਾਜ਼ੂਕਾਤ ਕੈਸ਼ਮ ਦੀ ਗੱਲ ਹੁੰਦੀ ਹੈ, ਬਾਜ਼ੂਕਾਤ ਉਹਨਾਂ 3 ਆਈਲੈਂਡ ਦੀ ਗੱਲ ਹੁੰਦੀ ਹੈ ਜਿਹੜੇ ਡਿਸਪਿਊਟਡ ਨੇ ਬਿਟਵੀਨ ਯੂਏਈ ਤੇ ਈਰਾਨ, ਜਿਨ੍ਹਾਂ ਵਿੱਚੋਂ ਅਬੂ ਮੂਸਾ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਇੰਪੋਰਟੈਂਟ ਹੈ। ਤੇ ਹਲੀ ਜੀ ਸਾਨੂੰ ਆਇਰਲੈਂਡ ਦਾ ਮੇਰੇ ਤੱਕ ਇਹ ਖਬਰ ਨਹੀਂ ਕਿ ਖਾਰਗ ਉੱਤੇ ਅਟੈਕ ਹੋ ਗਿਆ। ਅਗਰ ਤੁਸੀਂ ਕਹਿ ਰਹੇ ਹੋ ਤੇ ਜ਼ਰੂਰ ਇਹਦੇ ਵਿੱਚ ਜਿਹੜਾ ਤੁਹਾਡੇ ਕੋਲ ਖਬਰ ਹੋਏਗੀ, ਮੈਂ ਹਲੀ ਨਹੀਂ ਦੇਖੀ। ਲੇਕਿਨ ਅਟੈਕ ਜਿਹੜਾ ਉਹ ਡਿਫਰੈਂਟ ਆਈਲੈਂਡਸ ਦੇ ਉੱਤੇ ਗੱਲ ਪਈ ਹੁੰਦੀ ਹੈ। ਲੇਕਿਨ ਮਸਲਾ ਇਹ ਹੈ ਕਿ ਆਈਲੈਂਡ ਉੱਤੇ ਤੁਸੀਂ ਕਿਸ ਤਰੀਕੇ ਨਾਲ ਪਹੁੰਚੋਗੇ, ਅਗਰ ਪਹੁੰਚ ਜਾਓਗੇ ਤੇ ਉੱਥੇ ਸਸਟੇਨ ਕਿੰਜ ਕਰੋਗੇ। ਯਾਨੀ ਆਇਰਲੈਂਡ ਇਹ ਤੇ ਨਹੀਂ ਕਿ ਇਹ ਕੋਈ ਖੇਡ ਹੈ ਜਿੱਥੇ ਤੁਸੀਂ ਹੱਥ ਲਾ ਕੇ ਜਿਹੜਾ ਉਹ ਤੇ ਵਾਪਸ ਆ ਜਾਣਾ, ਤੇ ਜਿਹਨੇ ਹੱਥ ਲਾ ਲਿਆ ਉਹ ਜੀਤ ਜਾਏਗਾ। ਨਹੀਂ, ਹੱਥ ਲਾ ਕੇ ਤੁਸੀਂ ਆਇਰਲੈਂਡ ਚੋਂ ਨਹੀਂ ਬਾਹਰ ਨਿਕਲ ਸਕਦੇ। ਫਿਰ ਤੁਸੀਂ ਆਇਰਲੈਂਡ ਨੂੰ ਆਪਣੇ ਕੰਟਰੋਲ 'ਚ ਰੱਖਣਾ ਹੈ, ਫਿਰ ਆਇਰਲੈਂਡ ਦੇ ਉੱਤੇ ਤੁਸੀਂ ਰਹਿਣਾ ਹੈ ਤੇ ਸਸਟੇਨ ਕਰਨਾ ਹੈ ਤੇ ਸਰਵਾਈਵ ਕਰਨਾ ਹੈ। ਉਹ ਤੁਸੀਂ ਕਿਵੇਂ ਕਰੋਗੇ? ਕਿੰਨੇ ਕੁ ਬੰਦੇ ਤੁਸੀਂ ਉੱਥੇ ਕਰ ਲੋਗੇ? 73,000 ਦੇ ਕਰੀਬ ਜਿਹੜਾ ਰਿਪੋਰਟਸ ਨੇ ਕਿ ਇਹ ਬੰਦੇ ਆਪਣੇ ਟ੍ਰੇਨ ਕਰ ਚੁੱਕੇ ਨੇ। ਲੇਕਿਨ ਪੈਂਟਾਗਨ ਵਿੱਚ ਹਰ ਬੰਦਾ ਇਸ ਚੀਜ਼ ਦਾ ਤੇ ਇਤਰਾਜ਼ ਪਿਆ ਕਰਦਾ ਹੈ ਕਿ ਇਹ ਕੋਈ ਐਸੀ ਚੀਜ਼ ਨਹੀਂ ਜਿਹਦੇ ਉੱਤੇ ਤੁਸੀਂ ਕੋਈ ਵਿਕਟਰੀ ਪਲਾਨ ਕਰ ਸਕੋ। ਤੇ ਅਲਟੀਮੇਟਲੀ ਫਿਰ ਯੂਰੇਨੀਅਮ ਚੋਰੀ ਕਰਨ ਦਾ ਪਲਾਨ ਜਿਹੜਾ ਉਹ ਸਭ ਨੂੰ ਬੜਾ ਹੀ ਪਲੌਜ਼ੇਬਲ ਲੱਗਿਆ ਹੋਵੇਗਾ, ਲੇਕਿਨ ਉਹਦਾ ਵੀ ਅੰਜਾਮ ਹੈ ਵੇ ਕਿ ਹੁਣ ਹਜ਼ਿਆਨ ਬਕਨ ਤੱਕ ਜਿਹੜੀ ਇਹ ਗੱਲ ਆ ਗਈ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਈਰਾਨ ਜਿਹੜਾ ਅਗਰ ਅੱਜ ਸਰਵਾਈਵ ਪਿਆ ਕਰਦਾ, ਸਸਟੇਨ ਪਿਆ ਕਰਦਾ, ਤੇ ਅਸੀਂ ਜਿਹੜੇ ਹੁਣ ਕੋਈ ਜਸ਼ਨ ਮਨਾਉਣ ਲੱਗ ਪਈਏ। ਅਸੀਂ ਬਹੁਤ ਹੀ ਡਿਫਿਕਲਟ ਪੋਜੀਸ਼ਨ 'ਚ ਆ, ਤੇ ਉਸ ਡਿਫਿਕਲਟ ਪੋਜੀਸ਼ਨ ਦੀ ਇੱਕ ਸੂਰਤ ਹਾਲ ਇਹ ਵੀ ਹੈ ਕਿ ਈਰਾਨ ਜਿੰਨਾ ਸਰਵਾਈਵ ਕਰੇਗਾ ਉਹ ਆਪਣੇ ਉੱਤੇ ਐਕਸਟ੍ਰੀਮ ਤੇ ਇੰਤਹਾਈ ਮੋਹਲਿਕ ਕਿਸਮ ਦੇ ਹਥਿਆਰਾਂ ਦੇ ਹਮਲੇ ਨੂੰ ਉਨਾ ਹੀ ਜ਼ਿਆਦਾ ਜਿਹੜਾ ਉਹਦੇ ਵਾਸਤੇ ਮੈਨੂੰ ਉਹਦਾ ਫਿਰ ਖੌਫ ਲੱਗ ਜਾਂਦਾ ਹੈ ਕਿ ਅਲਟੀਮੇਟਲੀ ਐਮਪਾਇਰਸ ਜਿਹੜੀਆਂ ਨੇ ਉਹ ਤੇ ਇਸ ਤਰ੍ਹਾਂ ਵਾਪਸ ਨਹੀਂ ਜਾਂਦੀਆਂ ਇੰਨੀ ਬਲੇਟੈਂਟ ਕਿਸਮ ਦੀ ਸ਼ਿਕਸਤ ਜਿਹੜੀ ਉਹ ਲੈ ਕੇ। ਇਹਦਾ ਇੱਕ ਆਰਗੂਮੈਂਟ ਇਹ ਵੀ ਹੋ ਸਕਦਾ ਹੈ ਕਿ ਅੱਜ ਤੱਕ ਅਮਰੀਕਾ ਫਤਹ ਲੈ ਕੇ ਗਿਆ ਕਿੱਥੋਂ ਹੈ? ਯਾਨੀ ਉਹ ਕੀ ਇਰਾਕ ਚੋਂ ਫਾਤੇ ਦੀ ਤੌਰ ਤੇ ਨਿਕਲਿਆ ਵੇ, ਉਹ ਕੀ ਸੀਰੀਆ ਚੋਂ ਫਾਤੇ ਸੀ, ਅਫਗਾਨਿਸਤਾਨ ਚੋਂ ਫਾਤੇ ਸੀ? ਨਹੀਂ, ਇਹ ਪੁਆਇੰਟ ਬਹਰਹਾਲ ਮੌਜੂਦ ਹੈ ਕਿ ਨਹੀਂ ਉਹ ਐਸਾ ਫਾਤੇ ਨਹੀਂ ਸੀ, ਮਗਰ ਇੰਨਾ ਵਿਜ਼ੀਬਲੀ ਡਿਫੀਟਡ ਵੀ ਨਹੀਂ ਸੀ। ਕੋਈ ਗੋਲਮੋਲ ਜਿਹਾ ਹੀ ਪ੍ਰੋਗਰਾਮ ਸੀ ਜਿਹਦੇ ਵਿੱਚ ਫੇਸ ਕੀਪਿੰਗ ਲੱਭ ਗਈ ਸੀ। ਲੇਕਿਨ ਇਹ ਪਹਿਲੀ ਦਫਾ ਹੋਵੇਗਾ ਕਿ ਵੀਅਤਨਾਮ ਦੇ ਬਾਅਦ ਕਿ ਅਗਰ ਇਥੋਂ ਹੁਣ ਅਮਰੀਕਾ ਆਰਾਮ ਨਾਲ ਚੁੱਕ ਕਰਕੇ ਪਿੱਛੇ ਟੁਰ ਜਾਂਦਾ ਹੈ ਤੇ ਉਹ ਫਿਰ ਤੁਸੀਂ ਉਹਨੂੰ ਕੋਈ ਵੀ ਤੁਸੀਂ ਉਹਦੀ ਡਰੈਸਿੰਗ ਨਹੀਂ ਕਰ ਸਕਦੇ ਕਿ ਇਹ ਸਾਡੀ ਵਿਕਟਰੀ ਸੀ। ਉਸ ਵਿਕਟਰੀ ਵਾਸਤੇ ਤੁਹਾਨੂੰ ਕੁਝ ਨਾ ਕੁਝ ਚਾਹੀਦਾ ਹੈ, ਥੋੜੀ ਜਿਹੀ ਯੂਰੇਨੀਅਮ ਚਾਹੀਦੀ ਹੈ, ਕੋਈ 2 ਛਾਪਰਾਂ 'ਚ ਤੁਸੀਂ ਆਖੋ ਜੀ ਸਾਡਾ ਤੇ ਮਸਲਾ ਹੀ ਇਨਰਿਚ ਯੂਰੇਨੀਅਮ ਸੀ, ਅਸੀਂ ਚੋਰੀ ਕਰਕੇ ਲੈ ਆਏ। ਕੋਈ ਇੱਕ ਆਈਲੈਂਡ ਚਾਹੀਦਾ ਕਿ ਜੀ ਅਸੀਂ ਸਟੇਟ ਆਫ ਹਰਮੁਜ਼ ਦੇ ਇੱਕ ਆਈਲੈਂਡ ਉੱਤੇ ਕਬਜ਼ਾ ਕਰ ਲਿਆ, ਅਸੀਂ ਵਿਕਟੋਰੀਅਸ ਹਾਂ। ਹੁਣ ਉਸ ਆਪਟੀਕਲ ਜਾਂ ਰਿਟੋਰੀਕਲ ਵਿਕਟਰੀ ਵੀ ਉਹਨਾਂ ਨੂੰ ਅਗਰ ਨਹੀਂ ਮਿਲ ਰਹੀ ਤੇ ਇਹਦਾ ਮਤਲਬ ਹੈ ਕਿ ਈਰਾਨ ਇਟਸੈਲਫ ਇੱਕ ਬਹੁਤ ਡੀਪ ਟਰਬਲ 'ਚ। ਅੱਜ ਮੈਂ ਇੱਕ ਪ੍ਰੋਗਰਾਮ ਹੀਬਰੂ ਮੀਡੀਆ ਤੇ ਵੇਖ ਰਹੀ ਸਾਂ ਜਿੱਥੇ ਬੈਨ ਗੁਏਰ ਬਹਿ ਕੇ ਟੀਵੀ ਉੱਤੇ, ਮੈਂ ਆਪਣੇ ਸੋਸ਼ਲ ਮੀਡੀਆ ਤੋਂ ਉਹਨੂੰ ਪੋਸਟ ਵੀ ਕੀਤਾ ਹੈ, ਆਪਣੇ ਪ੍ਰੋਗਰਾਮ 'ਚ ਕਹਿ ਰਿਹਾ ਸੀ ਇਹਨਾਂ ਲਾਈਟਰ ਨੋਟ ਦੇ ਉੱਤੇ ਕਿ ਸਾਡੇ ਕੋਲ ਤੇ ਐਸੇ ਲਿਮਿਟਡ ਸਟ੍ਰਾਈਕ ਕਰਨ ਵਾਲੇ ਨਿਊਕਲੀਅਰ ਬਿਲਕੁਲ ਐਸਾ ਹੋ ਸਕਦਾ ਵੇ ਤੁਸੀਂ ਨਿਊਕਲੀਅਰ ਸਟ੍ਰਾਈਕ ਕਰ ਦੇਵੋ। ਨਿਊਕਲੀਅਰ ਨੂੰ ਅਗਰ ਤੁਸੀਂ ਆਮ ਜ਼ੁਬਾਨ ਵਿੱਚ ਗੱਲਬਾਤ 'ਚ ਸ਼ਾਮਿਲ ਕਰ ਲਓ ਤੇ ਟੀਵੀ ਪ੍ਰੋਗਰਾਮਾਂ 'ਚ ਸ਼ਾਮਿਲ ਕਰ ਲਓ ਤੇ ਇਹਦਾ ਮਤਲਬ ਹੈ ਕਿ ਇਹ ਸ਼ੈਤਾਨੀ ਮਨਸੂਬਾ ਕਿਸੇ ਨਾ ਕਿਸੇ ਦੇ ਦਿਮਾਗ 'ਚ ਬਣਦਾ ਹੈ ਪਿਆ। ਤੇ ਉਹਦੇ 'ਚ ਤੁਸੀਂ ਅੰਦਾਜ਼ਾ ਲਾ ਲਓ ਕਿ ਫਿਰ ਪਾਕਿਸਤਾਨ ਦੂਰ ਕਿੰਨਾ ਵੇ। ਪਾਕਿਸਤਾਨ ਇੱਕ ਪਾਸੋਂ ਈਰਾਨ ਦੇ ਉੱਤੇ ਹੋਣ ਵਾਲੇ ਹਮਲਿਆਂ ਦੀ ਵਜ੍ਹਾ ਨਾਲ ਮੁਸ਼ਕਿਲ 'ਚ,
ਦੂਸਰੇ ਪਾਸੋਂ ਗਲਫ ਦੇ ਜਿਹੜੇ ਸਾਡੇ ਐਲਾਈਜ਼ ਨੇ ਉਹਨਾਂ ਦੇ ਉੱਤੇ ਹੋਣ ਵਾਲੇ ਅਟੈਕ ਦੀ ਵਜ੍ਹਾ ਨਾਲ ਅਸੀਂ ਸੈਂਡਵਿਚ ਹੋਏ ਆ।